ਭਗਵੰਤ ਮਾਨ ਜਦੋਂ ਕਹਿੰਦਾ ਸੀ ਵੀ ਭੈਣਾਂ ਨੂੰ 1500 ਰੁਪਏ ਦਿੱਤਾ ਆ ਜਿਹੜੇ ਭੈਣਾਂ ਦੇ ਪੁਲਿਸ ਵਾਲਿਆਂ ਨੇ ਸਿਰ ਪਾੜੇ ਆ ਉਹਨਾਂ ਨੂੰ ਕੁੱਟਮਾਰ ਕੀਤੀ। ਹੁਣ ਭਗਵੰਤ ਮਾਨ ਨੂੰ ਸ਼ਰਮ ਨਹੀਂ ਆਈ? ਹੁਣ ਉਹਨੇ ਦੇਖਿਆ ਨਹੀਂ ਵੀ ਇਹੀ ਮੇਰੀਆਂ ਭੈਣਾਂ ਤੇ ਇਹਦੀ ਪੁਲਿਸ ਅਤਿਆਚਾਰ ਕਰਦੀ ਆ। ਖੁਦ ਹੋਮ ਮਿਨਿਸਟਰ ਨੇ, ਹਾਂ ਖੁਦ ਹੋਮ ਮਿਨਿਸਟਰ ਆ। ਇਹਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ। ਇਹਨੂੰ ਬਹੁਤ ਗੁੱਸਾ ਆ। ਇਹ ਜਿਹੜੇ ਪੁਲਿਸ ਵਾਲੇ ਆ ਇਹ ਸਸਪੈਂਡ ਨਹੀਂ ਹੋਣੇ ਚਾਹੀਦੇ, ਇਹ ਨੌਕਰੀਆਂ ਲਿਥਣੇ ਚਾਹੀਦੇ ਆ। 1500 ਤਾਂ ਮੈਨੂੰ ਲੱਗਦਾ ਹੁਣ ਪੱਟੀ ਤੇ ਦਵਾ ਦਾਰੂ ਤੇ ਲੱਗ ਜਾਣਾ ਬੀਬੀਆਂ ਦੇ। ਤੇ ਫਿਰ ਉਹੀ ਗੱਲ ਆ ਨਾ, ਫਿਰ ਉਹ ਇਹਨਾਂ ਨੂੰ ਦੇ ਕੇ 1500 ਰੁਪਏ ਹੁਣ ਉਹ ਵਾਪਸੀ ਵੀ ਲੈ ਰਿਹਾ ਆ ਤੇ ਨਾਲੇ ਕੁੱਟ ਕਟਾਪਾ ਕਰ ਰਿਹਾ। ਇਹ ਹੁਣ 1500 ਦਾ ਗੁੱਸਾ ਲਾਉਂਦਾ ਉਹਨਾਂ ਦੇ, ਲਾਉਂਦਾ ਆਪਣੇ ਪੁਲਿਸ ਮੁਲਾਜ਼ਮਾਂ ਕੋਲ। ਇਹ ਉਹੀ ਸਰਕਾਰ ਹੈ, ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜਿਹੜੀ ਕੇਜਰੀਵਾਲ ਮਨੀਸ਼ ਸਿਸੋਦੀਆ ਬੈਰੀਕੇਡ ਟੱਪ ਕੇ ਕਾਕਰੋਚ ਜਨਤਾ ਪਾਰਟੀ ਦੇ ਪ੍ਰੋਟੈਸਟ 'ਚ ਜਾਂਦੇ ਨੇ ਤੇ ਉੱਥੇ ਜਾ ਕੇ ਮਗਰਮੱਛ ਦੇ ਹੰਝੂ ਸਿੱਟਦੇ ਨੇ ਵੀ ਇਹ ਦੇਸ਼ ਦਾ ਭਵਿੱਖ ਨੇ, ਬੱਚੇ ਨੇ, ਇਹਨਾਂ ਦੇ ਉੱਪਰ ਪੁਲਿਸ ਲਾਠੀ ਚਾਰਜ ਕਰ ਰਹੀ ਹੈ। ਬਿਲਕੁਲ ਗਲਤ ਹੈ। ਪਰ ਪੰਜਾਬ 'ਚ ਜੋ ਤੁਹਾਡੀ ਪੁਲਿਸ ਕਰ ਰਹੀ ਹੈ, ਗ੍ਰਹਿ ਮੰਤਰੀ ਖੁਦ ਆਪ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ, ਉਹਨਾਂ ਦੀ ਜਵਾਬਦੇਹੀ ਕਿੰਨੀ ਕੁ ਤੈਅ ਹੁੰਦੀ ਹੈ? ਜੋ ਕੁਰ ਪੰਜਾਬ 'ਚ ਹੋ ਰਿਹਾ ਹੈ, ਆਏ ਰੋਜ਼ ਮੁਲਾਜ਼ਮ ਕੁੱਟੇ ਜਾਂਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ। ਬਾਹਰ ਨਿਕਲ ਕੇ ਦਿਖਾਓ ਇਹਨਾਂ ਸਰਕਾਰ ਨੂੰ ਵੀ ਅਸੀਂ ਕੌਣ ਆ। ਠੀਕ ਨਹੀਂ, ਸਾਡੇ ਕੋਲ ਪੈਸਾ ਪੂਸਾ ਨਹੀਂ ਹੈਗਾ ਪਰ ਸਾਡੇ ਕੋਲ ਜੁੱਤੀ ਜ਼ਰੂਰ ਆ, ਉਹ ਅਸੀਂ ਭਰਾਵਾਂਗੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਇਸ ਸਮੇਂ ਵੇਖ ਸੁਣ ਰਹੇ ਹੋ। ਜਦੋਂ ਪੰਜਾਬ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦੇ ਉੱਤੇ ਹੁੰਦੇ ਅਤਿਆਚਾਰਾਂ ਦੀ ਗੱਲ ਚੱਲਦੀ ਹੈ। ਬੀਤੇ ਦਿਨੀ ਤੁਸੀਂ ਲਗਾਤਾਰ ਸਤਲੁਜ ਫਿਲਮ ਦਾ ਜ਼ਿਕਰ ਸੁਣਿਆ, ਪੰਜਾਬ ਦੇ ਉੱਪਰ ਕਿਸ ਤਰੀਕੇ ਦੇ ਨਾਲ ਜ਼ੁਲਮ ਹੋਇਆ ਉਸ ਦੀ ਕਹਾਣੀ ਸੁਣੀ। ਪਰ ਕੀ ਅੱਜ ਉਹ ਵਰਤਾਰਾ ਥੰਮ ਗਿਆ? ਕੀ ਪੁਲਿਸ ਨੂੰ ਅੱਜ ਅਕਲ ਆ ਗਈ ਹੈ? ਜਦੋਂ ਹੁਣ ਤਸਵੀਰਾਂ ਦੇਖਦੇ ਹਾਂ ਜਾਪਦਾ ਨਹੀਂ ਆਈ, ਕਿਉਂਕਿ ਕੱਲ ਬਰਨਾਲੇ ਦੇ ਵਿੱਚ ਜਦੋਂ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਦੇ ਲਈ ਸੜਕਾਂ ਤੇ ਉਤਰਦੇ ਨੇ ਤਾਂ ਉਹਨਾਂ ਨਾਲ ਸਿਵਲ ਪ੍ਰਸ਼ਾਸਨ ਗੱਲ ਕਰਨ ਉਤਰੇ, ਇਸ ਦੀ ਬਜਾਏ ਪੁਲਿਸ ਗੁੰਡਿਆਂ ਦਾ ਰੂਪ ਧਾਰਨ ਕਰਦੀ ਹੈ ਤੇ ਇਸ ਤਰੀਕੇ ਦੇ ਨਾਲ ਬੁੱਚੜਾਂ ਵਾਂਗ ਕੁੱਟਦੀ ਹੈ ਉਹਨਾਂ ਸਫਾਈ ਸੇਵਕਾਂ ਨੂੰ ਕਿ ਬੁੱਚੜ ਵੀ ਸੰਗ ਜਾਣ, ਬੁੱਚੜਾਂ ਨੂੰ ਵੀ ਸ਼ਰਮ ਆ ਜਾਵੇ। ਉਸੇ ਦੇ ਵਿਰੋਧ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਫਾਈ ਕਰਮਚਾਰੀ ਇਕੱਤਰ ਹੋਏ ਨੇ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਅਸੀਂ ਭੋਗਪੁਰ 'ਚ ਖੜੇ ਹਾਂ। ਸਭ ਤੋਂ ਪਹਿਲਾਂ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਆਪਣੇ ਆਪ ਸਭ ਤੋਂ ਪਹਿਲਾਂ ਤਾਂ ਮੰਗਾਂ ਦੱਸਿਓ, ਕੀ ਮੰਗਾਂ ਨੇ ਜਿਸ ਕਰਕੇ ਤੁਸੀਂ ਅੱਜ ਇਕੱਠੇ ਹੋਏ ਹੋ? ਸਾਡੀ ਮੰਗਾਂ ਜੀ ਇਹੋ ਹੀ ਮੰਗਾਂ ਆ, ਜਿਹੜੇ ਸਾਡੇ ਕੱਚੇ ਮੁਲਾਜ਼ਮ ਵੀਰ ਹੈ ਉਹ ਘੱਟੋ ਘੱਟ 15-20 ਸਾਲਾਂ ਤੋਂ ਆਪਣੇ ਲਗਾਤਾਰ ਆਊਟਸੋਰਸ 'ਤੇ ਕੰਮ ਕਰਦੇ ਆ ਰਹੇ ਆ, ਉਹਨਾਂ ਨੂੰ ਰੈਗੂਲਰ ਕਰਨ ਵਾਲੇ ਬੇਨਤੀ ਸੀਗੀ ਸਰਕਾਰ ਨਾਲ। ਔਰ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਉਹ ਕੀਤੀ ਜਾਵੇ ਔਰ ਪੁਰਾਣੇ ਜਿਹੜੇ DA ਦੀ ਕਿਸ 18% ਹੈਗੀ ਆ ਉਹ ਵੀ ਸਾਨੂੰ ਦਿੱਤੀ ਜਾ। ਇਹ ਤਾਂ ਤੁਸੀਂ ਪਹਿਲਾਂ ਵੀ ਮੰਗਾਂ ਕੀਤੀਆਂ ਸੀ, ਪਹਿਲਾਂ ਵੀ ਮੈਨੂੰ ਯਾਦ ਹੈ ਤੁਸੀਂ ਉੱਥੇ ਦਰੀਆਂ ਵਿਛਾਈਆਂ ਸੀ, ਉਦੋਂ ਕੋਈ ਭਰੋਸਾ ਮਿਲ ਗਿਆ ਜਾਂ ਫਿਰ ਤੁਹਾਨੂੰ ਦੇਤਾ ਉਹਨਾਂ ਨੇ ਮੰਗਾਂ ਪੂਰੀਆਂ ਕਰਨ ਨੇ ਝੂਠਾ ਆਸ਼ਵਾਸਨ ਦਿੱਤਾ ਸੀਗਾ? ਸਾਡੇ ਨੁਮਾਇੰਦੇ ਜਿਹੜੇ ਉੱਪਰ ਸੀਗੇ ਹਾਈ ਕਮਾਂਡ ਜਿਹੜੇ, ਉਹਨਾਂ ਦੀ ਸਾਨੂੰ ਮੈਸੇਜ ਆਇਆ ਵੀ ਕੁਝ ਦਿਨਾਂ ਦੇ ਵਿੱਚ ਹੀ ਆਪਣਾ ਨੋਟੀਫਿਕੇਸ਼ਨ ਜਾਰੀ ਹੋ ਜਾਣਾ, ਸਰਕਾਰਾਂ ਨੇ ਮੰਗਾਂ ਮੰਨ ਲਈਆਂ। ਲੇਕਿਨ ਇਸ ਝੂਠੀ ਸਰਕਾਰ ਨੇ ਕੋਈ ਵੀ ਮੰਗ ਸਾਡੀ ਨਹੀਂ ਮੰਨੀ। ਅੱਛਾ, ਐਂ ਹੀ ਰਹਿਣ ਦਿੱਤਾ ਸਾਨੂੰ। ਤੁਹਾਨੂੰ ਤੁਸੀਂ ਉਹ ਦੇਖਿਆ ਹੋਊਗਾ ਬਰਨਾਲੇ ਵਾਲੀ ਘਟਨਾ ਕਿਸ ਤਰੀਕੇ ਦੇ ਨਾਲ ਪਸ਼ੂਆਂ ਵਾਂਗੂ ਕੁੱਟ ਰਹੇ ਨੇ। ਤੁਸੀਂ ਉਹ ਲੋਕ ਹੋ ਜਿਹੜੇ ਪੂਰੇ ਸ਼ਹਿਰ ਦਾ ਗੰਦ ਆਪਣੇ ਸਿਰ ਦੇ ਉੱਪਰ ਢਾਉਂਦੇ ਨੇ। ਤੁਹਾਡੀ ਇੱਜ਼ਤ ਕਰਨ ਦੇ ਬਜਾਏ ਤੁਹਾਨੂੰ ਇਸ ਤਰੀਕੇ ਦੇ ਨਾਲ ਕੁੱਟਣਾ, ਕੁੱਟਮਾਰ ਕਰਨੀ, ਕਿਵੇਂ ਵੇਖਦੇ ਹੋ ਉਸ ਘਟਨਾ ਨੂੰ ਸਪੈਸੀਫਿਕ ਤੌਰ ਤੇ? ਦੇਖੋ, ਸਰਕਾਰ ਨੇ ਬਹੁਤ ਹੀ ਜ਼ਿਆਦਾ ਇਹ ਗਲਤ ਕੀਤਾ ਆ। ਪ੍ਰਸ਼ਾਸਨ ਨੇ ਜਿਹੜੇ ਕਿ ਸਾਡੇ ਜਾਇਜ਼ ਹੱਕੀ ਮੰਗਾਂ ਜਿਹੜੀ ਸੀਗੀਆਂ ਉਹ ਮੁਲਾਜ਼ਮ ਸਾਥੀ ਸਾਡੇ ਇੱਕ ਸ਼ਾਂਤੀਪੂਰਨ ਧਰਨੇ 'ਤੇ ਬੈਠੇ ਸੀਗੇ। ਪੁਲਿਸ ਪ੍ਰਸ਼ਾਸਨ ਨੇ ਇੱਕ ਸਰਕਾਰ ਦੀ ਰਾਏ ਅਨੁਸਾਰ ਸਾਡੇ ਮੁਲਾਜ਼ਮਾਂ 'ਤੇ ਲਾਠੀ ਚਾਰਜ ਕੀਤਾ। ਸਾਡੀ ਬੀਬੀ ਭੈਣਾਂ ਦੇ ਉਹਨਾਂ ਨੇ ਬਹੁਤ ਲਾਠੀਆਂ ਮਰਾਈਆਂ, ਯਾਨੀ ਕਿ ਪਸ਼ੂਆਂ ਵਾਂਗੂ ਉਹਨਾਂ ਨੂੰ ਮਾਰਿਆ, ਬਹੁਤ ਅਤਿਆਚਾਰ ਕੀਤਾ ਆ। ਇਸ ਗੱਲ 'ਤੇ ਪੂਰਾ ਪੰਜਾਬ ਨਾਰਾਜ਼ ਹੈਗਾ ਆ ਅਤੇ ਪੰਜਾਬ ਦੀ ਅੱਜ ਮੀਟਿੰਗਾਂ ਵੀ ਹੋ ਰਹੀਆਂ। ਕੀ ਪਤਾ ਇਹ ਰੋਸ਼ ਬਹੁਤ ਅੱਗੇ ਦੂਰ ਤੱਕ ਸਾਨੂੰ ਲੈ ਕੇ ਜਾਣਾ ਆ, ਕਿਉਂਕਿ ਇਹ ਜਿਹੜਾ ਰੂਪ ਬਹੁਤ ਵੱਡਾ ਭਿਆਨਕ ਰੂਪ ਧਾਰਨਾ ਪੈਣਾ ਆ ਕਿ ਜਿਹੜੀ ਸਰਕਾਰ ਨੇ ਸਾਡੇ ਮੁਲਾਜ਼ਮਾਂ ਸਾਥੀਆਂ ਨਾਲ ਇਹਨਾਂ ਨੇ ਧੱਕਾ ਕੀਤਾ ਆ, ਇਹ ਗਲਤ ਕੀਤਾ ਆ। ਇਹ ਉਹੀ ਸਰਕਾਰ ਹੈ, ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜਿਹੜੀ ਕੇਜਰੀਵਾਲ ਮਨੀਸ਼ ਸਿਸੋਦੀਆ ਬੈਰੀਕੇਡ ਟੱਪ ਕੇ ਕਾਕਰੋਚ ਜਨਤਾ ਪਾਰਟੀ ਦੇ ਪ੍ਰੋਟੈਸਟ 'ਚ ਜਾਂਦੇ ਨੇ ਤੇ ਉੱਥੇ ਜਾ ਕੇ ਮਗਰਮੱਛ ਦੇ ਹੰਝੂ ਸਿੱਟਦੇ ਨੇ ਵੀ ਇਹ ਦੇਸ਼ ਦਾ ਭਵਿੱਖ ਨੇ, ਬੱਚੇ ਨੇ, ਇਹਨਾਂ ਦੇ ਉੱਪਰ ਪੁਲਿਸ ਲਾਠੀ ਚਾਰਜ ਕਰ ਰਹੀ ਹੈ। ਬਿਲਕੁਲ ਗਲਤ ਹੈ। ਪਰ ਪੰਜਾਬ 'ਚ ਜੋ ਤੁਹਾਡੀ ਪੁਲਿਸ ਕਰ ਰਹੀ ਹੈ, ਗ੍ਰਹਿ ਮੰਤਰੀ ਖੁਦ ਆਪ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ, ਉਹਨਾਂ ਦੀ ਜਵਾਬਦੇਹੀ ਕਿੰਨੀ ਕੁ ਤੈਅ ਹੁੰਦੀ ਹੈ? ਜੋ ਕੁਰ ਪੰਜਾਬ 'ਚ ਹੋ ਰਿਹਾ ਹੈ, ਆਏ ਰੋਜ਼ ਮੁਲਾਜ਼ਮ ਕੁੱਟੇ ਜਾਂਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ।
ਇਹ ਕੁਝ ਸਾਨੂੰ ਦੇਖਣ ਨੂੰ ਮਿਲਦਾ। ਇੱਧਰ ਬਾਈ ਹੁਣੀ ਨੇ ਇਹਨਾਂ ਦੀ ਸਪੀਚ ਥੋੜੀ ਜ਼ਿਆਦਾ ਭਾਵੁਕ ਸੀ। ਇਹਨਾਂ ਤੋਂ ਜਾਣਦੇ ਆ ਵੀ ਇਹਨਾਂ ਦੇ ਦਿਲ 'ਚ ਕਿੰਨਾ ਕੁ ਦਰਦ ਹੈ। ਤੁਸੀਂ ਗੱਲ ਕਰ ਰਹੇ ਸੀ, ਜਦੋਂ ਮੈਂ ਦੇਖ ਰਿਹਾ ਸੀ ਵੀ ਬਹੁਤ ਭਾਵਨਾਵਾਂ ਦਾ ਵੇਗ ਤੁਹਾਡਾ ਪ੍ਰਬਲ ਸੀਗਾ। ਕੀ ਕਹਿੰਦੇ ਹੋ ਤੁਸੀਂ ਬਰਨਾਲੇ ਦੀ ਤਸਵੀਰ ਜਦੋਂ ਦੇਖਦੇ ਆ, ਇਸ ਤਰੀਕੇ ਦੇ ਨਾਲ ਬੁੱਚੜਖਾਨਾ ਖੋਲਿਆ ਹੋਇਆ, ਕੁੱਟਮਾਰ ਕਰ ਰਿਹਾ, ਕੋਈ ਦੇਖ ਨਹੀਂ ਰਿਹਾ ਵੀ ਹੱਥ ਹੈ, ਪੈਰ ਹੈ, ਬੀਬੀ ਹੈ ਜਾਂ ਬੰਦਾ ਹੈ, ਡਾਂਗ ਸੋਟਾ ਵੱਢ ਰਿਹਾ, ਖਿਆਲ ਕੀ ਆਉਂਦਾ ਮਨ 'ਚ? ਮੈਂ ਇਹੀ ਗੱਲ ਕਹਿਣੀ ਚਾਹੁੰਦਾ ਆ ਵੀ ਭਗਵੰਤ ਮਾਨ ਜਦੋਂ ਕਹਿੰਦਾ ਸੀ ਵੀ ਭੈਣਾਂ ਨੂੰ 1500 ਰੁਪਏ ਦਿੱਤਾ, ਆ ਜਿਹੜੇ ਭੈਣਾਂ ਦੇ ਪੁਲਿਸ ਵਾਲਿਆਂ ਨੇ ਸਿਰ ਪਾੜੇ ਆ, ਉਹਨਾਂ ਨੂੰ ਕੁੱਟਮਾਰ ਕੀਤੀ, ਹੁਣ ਭਗਵੰਤ ਮਾਨ ਨੂੰ ਸ਼ਰਮ ਨਹੀਂ ਆਈ? ਹੁਣ ਉਹਨੇ ਦੇਖਿਆ ਨਹੀਂ ਵੀ ਇਹੀ ਮੇਰੀਆਂ ਭੈਣਾਂ ਤੇ ਇਹਦੀ ਪੁਲਿਸ ਅਤਿਆਚਾਰ ਕਰਦੀ ਆ। ਖੁਦ ਹੋਮ ਮਿਨਿਸਟਰ ਨੇ, ਹਾਂ ਖੁਦ ਹੋਮ ਮਿਨਿਸਟਰ ਆ, ਇਹਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ। ਮੈਨੂੰ ਤਾਂ ਇਸ ਵੇਲੇ ਬਹੁਤ ਜ਼ਿਆਦਾ ਗੁੱਸਾ ਭਾਜੀ। ਮੈਂ ਤਾਂ ਜੋ ਵੀ ਮੇਰੇ ਕੋਲ ਹੋਊਗਾ, ਜਿੱਥੇ ਭਰਾ ਮੇਰੇ ਨਾਲ ਚੱਲਣਗੇ ਮੈਂ ਇਹਨਾਂ ਦੇ ਨਾਲ ਚੱਲੂੰਗਾ। ਮੈਨੂੰ ਬਹੁਤ ਗੁੱਸਾ ਆ। ਇਹ ਜਿਹੜੇ ਪੁਲਿਸ ਵਾਲੇ ਆ ਇਹ ਸਸਪੈਂਡ ਨਹੀਂ ਹੋਣੇ ਚਾਹੀਦੇ, ਇਹ ਨੌਕਰੀਆਂ ਲਿਥਣੇ ਚਾਹੀਦੇ ਆ। ਕਿਉਂਕਿ ਜਿਹੜੇ ਸਸਪੈਂਡ ਕਰਦੇ ਆ ਨਾ, ਸਸਪੈਂਡ ਸਿਰਫ 2 ਮਹੀਨੇ ਲਈ 3 ਮਹੀਨੇ ਲਈ ਕਰਦੇ ਆ। ਉਹਨਾਂ ਨੂੰ ਉਹਨਾਂ ਨੂੰ ਦੁਬਾਰਾ ਉੱਥੇ ਲੈਣ ਹਾਜ਼ਰ ਕਰਕੇ ਸਸਪੈਂਡ ਕਰਕੇ ਨਾਲ ਹੋਰ ਹੌਸਲਾ ਖੁੱਲ ਜਾਂਦਾ ਬੰਦੇ। ਉਹਨਾਂ ਨਾਲ ਉਹ ਭਾਜੀ ਉਹ ਤੁਸੀਂ ਸਸਪੈਂਡ ਕਰਨ ਦੀ ਗੱਲ ਕਰ ਰਹੇ ਹੋ, ਪਰ ਇਹ ਨਹੀਂ ਹੋ ਸਕਦਾ ਵੀ ਸਰਕਾਰ ਉਹਨਾਂ ਨੂੰ ਉਲਟਾ ਸਨਮਾਨਿਤ ਕਰੇ ਵੀ ਭਾਈ ਤੁਸੀਂ ਸਾਡੇ ਰੂਲ ਫੋਲੋ ਕਰਦੇ ਹੋ, ਜੋ ਤੁਹਾਨੂੰ ਕਿਹਾ ਤੁਸੀਂ ਵਧੀਆ ਕੀਤਾ, ਕੁੱਟਿਆ ਵਧੀਆ ਕੀਤਾ। ਤੇ ਫਿਰ ਸਰਕਾਰ ਦੀ ਸ਼ਰਮ ਹੋਣੀ ਚਾਹੀਦੀ ਨਾ ਵੀ ਜਿਹੜਾ ਜਨਾਨੀਆਂ ਨੂੰ ਕੁੱਟਿਆ ਇਹਨਾਂ ਨੇ, ਜਨਾਨੀਆਂ ਦੇ ਹੱਥ ਚੱਕਣ ਦਾ ਅਧਿਕਾਰ ਇਹਨਾਂ ਨੂੰ ਕਿਹਨੇ ਦਿੱਤਾ? ਭਗਵੰਤ ਮਾਨ ਨੇ। ਕਾਨੂੰਨ ਤਾਂ ਦਿੰਦਾ ਹੀ ਨਹੀਂ ਅਧਿਕਾਰ ਵੀ ਜਨਾਨੀਆਂ ਦਾ। ਤੁਸੀਂ ਜੀ ਕਾਨੂੰਨ ਤਾਂ ਪੁਲਿਸ ਵਾਲਿਆਂ ਨੂੰ ਡਾਂਗ ਰੱਖਣ ਦਾ ਅਧਿਕਾਰ ਨਹੀਂ ਦਿੰਦਾ, ਕੁੱਟਣਾ ਤਾਂ ਉਹੀ ਗੱਲ ਹੈ ਨਾ ਭਾਜੀ। ਫਿਰ ਇਹ ਚੀਜ਼ ਜਿਹੜੀ ਕਰਾਈ ਆ ਸਰਕਾਰ ਨੇ, ਸਰਕਾਰ ਨੂੰ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਤੇ ਭਗਵੰਤ ਮਾਨ ਨੂੰ ਜ਼ਿਆਦਾ ਹੋਣੀ ਚਾਹੀਦੀ ਆ। ਮੈਂ ਤਾਂ ਇਹੀ ਕਹਿੰਦਾ, ਮੈਂ ਕਹਿੰਦਾ ਵੀ ਭਗਵੰਤ ਮਾਨ ਡੁੱਬ ਕੇ ਮਰ ਜਾਵੇ। ਉਹ ਤੇਰੀਆਂ ਹੀ ਭੈਣਾਂ ਨੂੰ ਕੁੱਟਿਆ ਉਹਨਾਂ ਨੇ, ਪੁਲਿਸ ਵਾਲਿਆਂ ਨੇ, ਤੇ ਤੂੰ ਕੁਟਾਇਆ ਆਪਣੀਆਂ ਭੈਣਾਂ ਨੂੰ, ਜਿਹੜਾ ਕਿ ਕਾਨੂੰਨ ਦੇ ਮੁਤਾਬਕ ਗਲਤ ਵਾ। ਤੇ ਇਹ ਸਸਪੈਂਡ ਨਹੀਂ ਹੋਣੇ ਚਾਹੀਦੇ, ਨੌਕਰੀਆਂ ਕੱਢਣੇ ਚਾਹੀਦੇ, ਤੇ ਇਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ। ਫਿਰ ਉਹ ਕਿਹੜਾ ਕਹਿੰਦੇ ਸੀ ਵੀ ਤੁਹਾਡੇ ਮਾਮੇ ਨੇ 1500 ਦਿੱਤਾ, ਉਹ ਮਾਮੇ ਨੂੰ ਹੁਣ ਦਿਸਿਆ ਕਿਉਂ ਨਹੀਂ? ਉਹ ਕਹਿੰਦੇ ਸੀ ਵੀ ਇਹ ਕਹਿ ਦਿਓ ਘਰੇ ਜਾ ਕੇ ਵੀ ਸਾਡੇ ਬੱਚਿਆਂ ਦੇ ਭਰਾ ਨੇ 1500 ਦਿੱਤਿਆ, ਸੂਟ ਲੈਣਾ ਜੋ ਲੈਣਾ ਲੈ ਲਿਓ। 1500 ਤਾਂ ਮੈਨੂੰ ਲੱਗਦਾ ਹੁਣ ਪੱਟੀ ਤੇ ਦਵਾ ਦਾਰੂ ਤੇ ਲੱਗ ਜਾਣਾ ਬੀਬੀਆਂ ਦੇ। ਤੇ ਫਿਰ ਉਹੀ ਗੱਲ ਆ ਨਾ, ਫਿਰ ਉਹ ਇਹਨਾਂ ਨੂੰ ਦੇ ਕੇ 1500 ਹੁਣ ਉਹ ਵਾਪਸੀ ਵੀ ਲੈ ਰਿਹਾ ਆ ਤੇ ਨਾਲੇ ਕੁੱਟ ਕਟਾਪਾ ਕਰ ਰਿਹਾ। ਇਹ ਹੁਣ 1500 ਦਾ ਗੁੱਸਾ ਲਾਉਂਦਾ ਉਹਨਾਂ ਦੇ, ਲਾਉਂਦਾ ਆਪਣੇ ਪੁਲਿਸ ਮੁਲਾਜ਼ਮਾਂ ਕੋਲ। ਇਹ ਜੋ ਵੀ ਹੈਗਾ ਇਹ ਗਲਤ ਵਾ। ਇਹਦੇ ਜਿਹੜੇ ਨਤੀਜੇ ਸਿੱਟੇ ਆ ਚੰਗੇ ਨਹੀਂ ਨਿਕਲਣਗੇ ਤੇ ਅਸੀਂ ਸੜਕਾਂ ਤੇ ਉਤਰਾਂਗੇ। ਤੇ ਮੈਂ ਆਪਣੀਆਂ ਜਿਹੜੀਆਂ ਸੰਸਥਾਵਾਂ ਜਿੰਨੀਆਂ ਵੀ ਵਾਲਮੀਕ ਬਰਾਦਰੀ ਦੀਆਂ ਪੂਰੇ ਪੰਜਾਬ ਦੇ ਵਿੱਚ ਆ, ਮੈਂ ਉਹਨਾਂ ਨੂੰ ਕਹਿਣਾ, ਭਰਾਵਾਂ ਨੂੰ ਬੇਨਤੀ ਕਰਦਾ ਵੀ ਹੁਣ ਤੁਹਾਡਾ ਬਾਹਰ ਨਿਕਲਣ ਦਾ ਕੀ ਕਹਿੰਦੇ ਹੁੰਦੇ ਆ, ਮੌਕਾ ਆ। ਹੁਣ ਬਾਹਰ ਨਿਕਲੋ, ਬਾਹਰ ਨਿਕਲ ਕੇ ਦਿਖਾਓ ਇਹਨਾਂ ਸਰਕਾਰ ਨੂੰ ਵੀ ਅਸੀਂ ਕੌਣ ਆ। ਠੀਕ ਨਹੀਂ? ਸਾਡੇ ਕੋਲ ਪੈਸਾ ਪੂਸਾ ਨਹੀਂ ਹੈਗਾ, ਪਰ ਸਾਡੇ ਕੋਲ ਜੁੱਤੀ ਜ਼ਰੂਰ ਆ, ਉਹ ਅਸੀਂ ਭਰਾਵਾਂਗੇ। ਠੀਕ ਨਹੀਂ? ਸਰਕਾਰ ਦੇ ਬਰਖਲਾਫ ਵੀ ਜਾਵਾਂਗੇ, ਜੋ ਸਾਨੂੰ ਕਰਨਾ ਪਿਆ, ਭਾਵੇਂ ਸਾਨੂੰ ਮਰਨਾ ਪਵੇ। ਵੋਟਾਂ ਆਉਣ 'ਚ 4 ਮਹੀਨੇ ਰਹਿ ਗਏ ਨੇ, ਫਿਰ ਉਦੋਂ ਕਿਹੋ ਜਿਹਾ ਇਹਨਾਂ ਨਾਲ ਸਲੂਕ ਜਾਂ ਫਿਰ ਕੀ ਜਵਾਬ ਦਿਓਗੇ ਜਦੋਂ ਘਰ ਘਰ ਹੱਥ ਜੋੜ ਕੇ ਵੋਟਾਂ ਮੰਗਣ ਆਉਣਗੇ, ਤੁਹਾਡੇ ਪੈਰਾਂ ਨੂੰ ਪੈਣਗੇ ਨੱਠ ਕੇ ਵੀ ਭਾਈ ਵੋਟ ਆਪਣੇ ਭਰਾ ਨੂੰ ਪਾਉਣੀ ਆ? ਮੈਂ ਆਪਣੇ ਭਰਾਵਾਂ ਨੂੰ ਦੱਸਿਆ, ਜਿੱਦਾਂ ਭਗਵੰਤ ਮਾਨ ਨੇ ਕਿਹਾ ਵੀ ਜਿਹੜਾ ਛੁੱਟੀਆਂ ਕਰੂਗਾ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ, ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਇਹਨੂੰ ਮੈਂ ਦੱਸਣਾ ਚਾਹੁੰਦਾ ਵੀ ਹੁਣ ਅਸੀਂ ਰਲ ਕੇ ਨਾ 4 ਮਹੀਨੇ ਤੇਰੇ ਰਹਿ ਗਏ ਆ, ਤੈਨੂੰ ਕੁਰਸੀ ਤੋਂ ਲਾਵਾਂਗੇ, ਤੈਨੂੰ ਕੁਰਸੀ ਤੋਂ ਲਾ ਕੇ ਛੱਡਾਂਗੇ। ਠੀਕ ਨਹੀਂ? ਬਸ ਮੈਂ ਇਹੀ ਜੀ। ਇਹ ਤੁਹਾਨੂੰ ਸਮੱਸਿਆ ਨਹੀਂ ਲੱਗਦੀ ਕਿ ਕਿਸਾਨ ਨੇ, ਉਹ ਜਥੇਬੰਦਕ ਨੇ, ਬਹੁਤ ਸਾਰੀਆਂ ਜਥੇਬੰਦੀਆਂ ਨੇ, ਮਜ਼ਦੂਰਾਂ ਦੀ ਜਥੇਬੰਦੀਆਂ ਦੇ ਵਿੱਚ ਉਸ ਤਰ੍ਹਾਂ ਦੀ ਏਕਾ ਨਹੀਂ ਨਜ਼ਰ ਆਉਂਦਾ ਜਿਹੋ ਜਿਹਾ ਨਜ਼ਰ ਆਉਣਾ ਚਾਹੀਦਾ? ਇਹੀ ਕਾਰਨ ਤਾਂ ਨਹੀਂ ਲੱਗਦਾ ਵੀ ਕੁੱਟ ਖਾਣੀ ਪੈਂਦੀ ਹੈ? ਸਹੀ ਗੱਲ ਭਾਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ। ਆਪਾਂ ਬਹੁਤ ਧੰਨਵਾਦੀ ਹਾਂ ਮੀਡੀਆ ਦੇ ਵੀ, ਕਿਉਂਕਿ ਇੱਥੇ ਪਹੁੰਚੇ ਆ ਸਾਡੇ ਭਰਾਵਾਂ ਦੀਆਂ ਮੰਗਾਂ ਦੇ ਲਈ। ਤੁਸੀਂ ਸਹੀ ਗੱਲ ਕੀਤੀ ਭਾਜੀ, ਕਿਉਂਕਿ ਸਾਡੇ ਥੋੜੇ ਭਰਾ ਨਾ, ਕੋਈ ਐ ਨੂੰ ਆ, ਕੋਈ ਐ ਨੂੰ ਕਿਸੇ ਦਾ ਮੂੰਹ ਨਾ, ਇਸ ਕਰਕੇ ਸਰਕਾਰ ਵੀ ਇਹ ਫਾਇਦਾ ਚੁੱਕਦੀ ਆ, ਦੂਜੇ ਲੋਕ ਵੀ ਇਹਦਾ ਫਾਇਦਾ ਚੁੱਕਦੇ ਆ। ਕਿਉਂਕਿ ਅੱਜ ਤੱਕ ਵੀ ਸਾਡੇ ਸਮਾਜ 'ਚੋਂ ਕੋਈ ਵੀ, ਮੰਨ ਲਓ ਵਾਲਮੀਕ ਸਮਾਜ 'ਚੋਂ ਕੋਈ ਵੀ ਮੁੱਖ ਮੰਤਰੀ ਨਹੀਂ ਬਣਿਆ, ਕਿਉਂਕਿ ਜਦੋਂ ਕਿ ਮੈਂ ਹੋਸ਼ ਸੰਭਾਲੀ ਆ ਜੀ। ਤੇ ਬਾਕੀ ਜੋ ਇਹ ਘਟਨਾ ਹੋਈ ਆ ਬਰਨਾਲੇ ਵਾਲੀ, ਬਹੁਤ ਮਾੜੀ ਘਟਨਾ ਆ ਜੀ। ਮੈਂ ਇਹਦੀ ਤਿੱਖੇ ਸ਼ਬਦਾਂ ਨਿਖੇਧੀ ਕਰਦਾ ਆ। ਤੇ ਜਿਹੜਾ ਵੀ ਬੁੱਚੜ ਐਸਪੀ ਆ ਸਤਵੀਰ ਸਿੰਘ ਬੈਂਸ, ਮੈਂ ਤੁਹਾਨੂੰ ਕਹਿੰਦਾ ਕਿ ਸਿੰਘ ਨਾ ਹੀ ਹਟਾ ਦੇ, ਕਿਉਂਕਿ ਸਿੰਘ ਇਦਾਂ ਦੇ ਨਹੀਂ ਹੁੰਦੇ ਜਿਹੜੇ ਭੈਣ ਭਰਾਵਾਂ ਦੇ ਅਤਿਆਚਾਰ ਕਰਦੇ ਆ। ਕਿਉਂਕਿ ਤੁਸੀਂ ਦੇਖਿਆ ਨਾ ਭਾਜੀ, ਉਹਨੇ ਬਹੁਤ ਬੇਰਹਿਮੀ ਨਾਲ ਸਾਡੀਆਂ ਭੈਣਾਂ ਤੇ ਕੁੱਟਮਾਰ ਕੀਤੀ ਆ। ਬਾਕੀ ਕੱਲ੍ਹ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਬਰਨਾਲੇ ਪਹੁੰਚ ਰਹੀਆਂ ਆ, ਤੇ ਅਸੀਂ ਵੀ ਆਪਣੇ ਭੋਗਪੁਰ ਵੱਲੋਂ, ਵਾਲਮੀਕ ਸੰਘਰਸ਼ ਮੋਰਚਾ ਭਾਰਤ ਵੱਲੋਂ, ਜਿੰਨੀਆਂ ਵੀ ਸਮੁੱਚੇ ਜਥੇਬੰਦੀਆਂ ਭੋਗਪੁਰ ਦੇ ਵਿੱਚ ਆ, ਅਸੀਂ ਆਪਣੇ ਭਰਾਵਾਂ ਦੇ ਨਾਲ ਖੜੇ ਆ। ਜਿੱਥੇ ਵੀ ਇਹਨਾਂ ਨੂੰ ਸਾਡੀ ਲੋੜ ਹੋਊਗੀ ਆਪਾਂ ਇਹਨਾਂ ਨਾਲ ਡਟ ਕੇ ਖੜੇ ਆ। ਤੇ ਆਪਾਂ ਇੱਥੇ ਵੀ ਪ੍ਰਸ਼ਾਸਨ ਨੂੰ ਕਰਦੇ ਆ ਕਿ ਜੇ ਸਾਡੇ ਭਰਾ ਇੱਥੇ ਵੀ ਕੋਈ ਆਪਣੀਆਂ ਮੰਗਾਂ ਲਈ ਬੈਠਦੇ ਆ, ਕਿ ਜਿਨ੍ਹਾਂ ਦੇ ਕੋਈ ਵੀ ਅਤਿਆਚਾਰ ਹੋਇਆ, ਕਿ ਅਸੀਂ ਆਪਣੀਆਂ, ਸਭ ਤੋਂ ਪਹਿਲਾਂ ਅਸੀਂ ਆਪਣੀਆਂ ਜਾਨਾਂ ਦੇਵਾਂਗੇ। ਸਾਰਿਆਂ ਨੂੰ ਜੈ ਭੀਮ ਜੈ ਭਾਰਤ। ਭਾਈ ਤੁਸੀਂ ਕੁਝ ਕਹਿਣਾ?
ਜੀ ਤੁਸੀਂ ਕੀ ਕਹਿੰਦੇ ਹੋ ਇਹ ਜਿਹੜਾ ਬਰਨਾਲੇ ਦਾ ਹੀ ਨਾ ਇਕੱਲਾ ਲਈਏ ਆਪਾਂ, ਉਸ ਤੋਂ ਪਹਿਲਾਂ ਆਪਾਂ ਦਿੱਲੀ 'ਚ ਦੇਖੀਏ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਲਾਠੀ ਚਾਰਜ ਹੋਇਆ। ਇਸ ਦੇਸ਼ ਦਾ ਨਿਜ਼ਾਮ ਹੀ ਬਣ ਗਿਆ ਵੀ ਜਿੱਥੇ ਵੀ ਕੋਈ ਗੱਲ ਤੁਰਦੀ ਹੈ ਸੰਘਰਸ਼ ਦੀ ਮੰਗਾਂ ਦੀ ਉਹਨੂੰ ਡਾਂਗ ਨਾਲ ਹੀ ਡੀਲ ਕਰਨਾ। ਇਹ ਤਾਂ ਦੇਖੋ ਜੀ ਸਰਕਾਰਾਂ ਨੇ ਨਾ ਇੱਕ ਵਿਚਾਰ ਹੀ ਬਣਾ ਲਿਆ ਆ ਵੀ ਜਿਹੜਾ ਸੰਘਰਸ਼ ਆ ਉਹਨੂੰ ਡਾਂਗ ਦੇ ਨਾਲ ਹੀ ਦਬਾਉਣਾ। ਪਰ ਅਸੀਂ ਉਸ ਕੌਮ ਦੇ ਵਿੱਚੋਂ ਪੈਦਾ ਹੋਏ ਆ ਵੀ ਅਸੀਂ ਇੱਟ ਦਾ ਜਵਾਬ ਸਰਕਾਰ ਨੂੰ ਜਿਹੜਾ ਪੱਥਰ ਨਾਲ ਦਵਾਂਗੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕਿਸ ਕੌਮ ਦੇ ਨਾਲ ਪੰਗਾ ਲੈ ਲਿਆ ਆ। ਅਸੀਂ ਵਾਲਮੀਕੀ ਕੌਮ ਦੇ ਯੋਧੇ ਆ, ਅਸੀਂ ਮਰਨਾ ਵੀ ਜਾਣਦੇ ਤਾਂ ਅਸੀਂ ਮਾਰਨਾ ਵੀ ਜਾਣਦੇ ਆ। ਹਾਂ, ਅਸੀਂ ਸਰਕਾਰ ਨੂੰ ਇਹ ਦੱਸ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਡੇ ਤੇ ਜੋ ਉਹਨਾਂ ਨੇ ਅਤਿਆਚਾਰ ਕੀਤੇ ਆ ਸਾਡੀ ਕੌਮ ਤੇ, ਉਹਦਾ ਜਵਾਬ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦਵਾਂਗੇ। ਅੱਛਾ, ਇੱਕ ਇਹ ਵੀ ਚੀਜ਼ ਹੁੰਦੀ ਹੈ, ਮੈਂ ਇਸ ਤੋਂ ਪਹਿਲਾਂ ਵੀ ਜਦੋਂ ਤੁਹਾਨੂੰ ਕਵਰ ਕਰ ਰਿਹਾ ਸੀ ਉਸ ਸਮੇਂ ਵੀ ਗੱਲ ਹੁੰਦੀ ਸੀ ਕਿ ਤੁਸੀਂ ਜਦੋਂ ਸ਼ਹਿਰ ਦੀ ਸਫਾਈ ਕਰਦੇ ਹੋ ਤਾਂ ਇਹ ਕੰਮ ਤੁਹਾਡੇ ਲਈ ਰਾਖਵਾਂ ਹੋਣ ਕਰਕੇ ਤੁਹਾਨੂੰ ਤਰ੍ਹਾਂ ਦੇ ਕਹਿ ਲਈਏ ਵੀ ਰੇਸਿਜ਼ਮ ਵੀ ਚੱਲਣਾ ਪੈਂਦਾ ਹੋਊਗਾ, ਤੁਹਾਨੂੰ ਅਪਸ਼ਬਦ ਵੀ ਸੁਣਨੇ ਪੈਂਦੇ ਹੋਣਗੇ। ਉਹ ਸਾਰਾ ਕੁਝ ਝੱਲਦਿਆਂ ਹੋਇਆਂ ਵੀ ਤੁਸੀਂ ਕੰਮ ਕਰਦੇ ਹੋ, ਫੇਰ ਵੀ ਤੁਹਾਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲਦਾ। ਨਹੀਂ ਮਿਲਦਾ ਜੀ, ਨਹੀਂ ਮਿਲਦਾ ਬਿਲਕੁਲ। ਸਾਡੇ ਕੌਮ ਤੋਂ, ਸਾਡੀ ਵਾਲਮੀਕੀ ਕੌਮ ਤੋਂ ਇੱਕੋ ਇੱਕ ਹੀ ਕੰਮ ਆ ਜਿਹੜਾ ਸਫਾਈ ਦਾ ਕੰਮ ਆ। ਔਰ ਸਾਡੇ ਬੱਚੇ ਬਹੁਤੇ ਜਿਹੜੇ ਆ ਪੜ੍ਹੇ ਲਿਖੇ ਨਹੀਂ ਹੈਗੇ, ਤਦ ਕਰਕੇ ਅਨਪੜ੍ਹਤਾ ਹੋਣ ਕਾਰਨ ਸਾਡੇ ਬੱਚਿਆਂ ਦਾ ਜ਼ਿਆਦਾ ਜਿਹੜਾ ਰੁਝਾਨ ਆ ਉਹ ਸਫਾਈ ਵੱਲ ਆ। ਪਰ ਮੈਂ ਤਾਂ ਆਪਣੀ ਵਾਲਮੀਕੀ ਕੌਮ ਐਸੀ ਸਮਾਜ ਨੂੰ ਇਹ ਕਹੂੰਗਾ ਵੀ ਜਾਗਰਿਤ ਹੋਵੋ, ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਤਾਂ ਕਿ ਸਾਨੂੰ ਜਿਹੜੀ ਸਰਕਾਰ ਦੀਆਂ ਡਾਂਗਾਂ ਨਾ ਇਹ ਨਾ ਖਾਣੀਆਂ ਪੈਣ। ਇਹ ਜਿਹੜਾ ਧੱਬਾ ਆ ਸਾਡੇ ਸਮਾਜ ਤੇ ਸਫਾਈ ਦਾ ਕੰਮ ਸਾਡੇ ਲਈ ਧੱਬਾ ਆ, ਪਰ ਸਾਡੇ ਜਿਹੜੇ ਲੋਕ ਆ ਉਹ ਖੁਸ਼ੀ ਨਾਲ ਕਰਦੇ ਆ। ਕਿਹੋ ਜਿਹੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਜਦੋਂ ਮੰਨ ਲਓ ਮਾਰਕੀਟ 'ਚ ਤੁਸੀਂ ਕੰਮ ਕਰ ਰਹੇ ਹੋ? ਬਹੁਤ ਤਰ੍ਹਾਂ ਦੇ ਲੋਕ ਹੁੰਦੇ ਨੇ, ਸਾਰੇ ਮਾੜੇ ਨਹੀਂ ਤੇ ਸਾਰੇ ਚੰਗੇ ਵੀ ਨਹੀਂ। ਕਈ ਵਾਰੀ ਇਹੋ ਜਿਹੇ ਸ਼ਬਦ ਵਰਤਦੇ ਨੇ ਉਹ ਜਿਹੜੇ ਸੀਨਾ ਚੀਰ ਕੇ ਲੰਘ ਜਾਂਦੇ ਨੇ। ਕੁਝ ਦੱਸ ਸਕਦੇ ਹੋ? ਦੱਸ ਸਕਦੇ ਜੀ, ਬਹੁਤ ਸਾਡੇ ਸਮਾਜ ਲਈ ਤਾਂ ਦੇਖੋ ਜੀ ਜਦੋਂ ਅਸੀਂ ਇੰਨਾ ਕੁ ਵਿਤਕਰਾ ਸਾਡੇ ਸਮਾਜ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਆ ਵੀ ਜੇ ਅਸੀਂ ਕਿਤੇ ਬਾਜ਼ਾਰ ਦੇ ਵਿੱਚ ਚਾਹ ਵੀ ਪੀਂਦੇ ਆ ਨਾ, ਜੇ ਕਿਸੇ ਘਰ ਦੇ ਵਿੱਚ ਕੁੰਡਾ ਖੜਕਾ ਕੇ ਚਾਹ ਸਾਡੇ ਲਈ ਬਣਦੀ ਆ ਤੇ ਜਿਹੜੇ ਬਰਤਨ ਆ ਉਹ ਵੀ ਅਲੱਗ ਰੱਖੇ ਜਾਂਦੇ ਆ, ਜੋ ਕਿ ਸਾਡੇ ਨਾਲ ਬਹੁਤ ਸੋਚਣ ਵਾਲੀ ਗੱਲ ਆ। ਬਿਲਕੁਲ, ਹਾਂਜੀ। ਇਸੇ ਤਰੀਕੇ ਅੰਤ 'ਚ ਥੋੜੀਆਂ ਜਿਹੀਆਂ ਮੰਗਾਂ ਦੁਬਾਰਾ ਤੋਂ ਦੱਸ ਦਿਓ ਆਪਣੀਆਂ ਤਾਂ ਕਿ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਆ ਵੀ ਮੀਟਿੰਗਾਂ ਬਹੁਤ ਕਰ ਲਈਆਂ ਤਕਰੀਬਨ ਪਿਛਲੇ 2 ਸਾਲ ਤੋਂ। ਅਸੀਂ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਮਾਧਿਅਮ ਰਾਹੀਂ ਬਹੁਤ ਮੰਤਰੀਆਂ ਨੂੰ, ਰਵਜੋਤ ਬੈਂਸ ਜੀ ਨੂੰ ਔਰ ਆਪਣੇ ਕਿਹੜਾ ਸੀਗਾ ਡਾਕਟਰ ਰਵਜੋਤ ਜੀ ਨੂੰ ਔਰ ਆਪਣੇ ਕਰਤਾਰਪੁਰ ਦਾ ਕਿਹੜਾ ਸੀ ਐਮਐਲਏ ਬਲਕਾਰ ਸਿੰਘ ਹੋਣਾ ਨੂੰ, ਇਹ ਜਦੋਂ ਬਲਕਾਰ ਸਿੰਘ ਹੋਣੀ ਸੀਗੇ ਅਸੀਂ ਉਦੋਂ ਵੀ ਇਹਨਾਂ ਨੇ ਮੀਟਿੰਗਾਂ ਕੀਤੀਆਂ ਸੀਗੀਆਂ ਵੀ ਕੱਚੇ ਮੁਲਾਜ਼ਮ ਪੱਕੇ ਕਰੋ ਔਰ ਆਊਟਸੋਰਸ ਖਤਮ ਕਰੋ। ਪਰ ਸਾਨੂੰ ਪਿਛਲੇ 2-2.5 ਸਾਲਾਂ ਤੋਂ ਲਾਰੇ ਹੀ ਮਿਲਦੇ ਆ ਰਹੇ ਆ। ਸਰਕਾਰ ਨੇ ਹਾਲੇ ਤੱਕ ਸਾਡੇ ਬਾਰੇ ਕੁਝ ਨਹੀਂ ਸੋਚਿਆ, ਕੁਝ ਵੀ ਪਲੈਨਿੰਗ ਨਹੀਂ ਹੈ ਸਰਕਾਰ ਦੀ। ਸਾਡੇ ਸਫਾਈ ਸੇਵਕਾਂ ਪ੍ਰਤੀ ਪਲੈਨਿੰਗ ਹੈ ਨਹੀਂ ਗੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।